मेरे सजनों, बेलियो ते बुजुर्गो, मैं हाँ लोक दास्तान लिखारी शायर नज़ीर सुल्तानी ते तुसी वेख रहे हो GS स्टूडियो। मेरे सजनों, साडी अज दी दास्तान दा नाम है रावी दा इश्क। एक पुराने ज़माने दी कहानी है। पंजाब दे दिल विच जिथे दरियाए रावी दीयां लहरां मिट्टी नूं चुमदियां ने, उत्थे एक पिंड सी चक बहावल। पिंड दे कच्चे मकान, सरों दे खेत, तंदूर दी खुशबू ते शामां वेले बांसुरियां दी आवाज़ सब एक तस्वीर वांगू लगदा सी। इस पिंड विच एक घमियार दा पुत्तर सी जिहदा नां गामा सी। ਉਹ रंग दा सूरज वर्गा सुनहरा ते ਅੱਖਾਂ ਵਿੱਚ ਮਾਸੂਮ ਸੁਪਨੇ। ਸਾਰਾ ਦਿਨ ਉਹ ਆਪਣੇ ਅੱਬੇ ਨਾਲ ਮਿੱਟੀ ਦੇ ਬਰਤਨ ਬਣਾਉਂਦਾ ਤੇ ਰਾਤ ਨੂੰ ਦਰਿਆ ਕਿਨਾਰੇ ਬੈਠ ਕੇ ਸਿਤਾਰਿਆਂ ਨੂੰ ਤੱਕਦਾ। ਦਰਿਆ ਦੇ ਪਾਰ ਇੱਕ ਹੋਰ ਪਿੰਡ ਸੀ ਚੱਕ ਰਮਨ। ਉੱਥੇ ਸਰਦਾਰ ਮਹਤਾਬ ਸਿੰਘ ਦੀ ਹਵੇਲੀ ਸੀ ਜਿੱਥੇ ਉਹਦੀ ਧੀ ਰਾਬੀਲ ਕੌਰ ਰਹਿੰਦੀ ਸੀ। ਰਾਬੀਲ ਨੂੰ ਲੋਕ ਚੰਨ ਵਰਗੀ ਕਹਿੰਦੇ ਸਨ ਕਿਉਂ ਜੇ ਉਹਦੇ ਚਿਹਰੇ ਉੱਤੇ ਨੂਰ ਬੜਾ ਸੀ। ਇੱਕ ਦਿਨ ਗਾਮਾ ਆਪਣੇ ਅੱਬੇ ਨਾਲ ਮਿੱਟੀ ਲੈਣ ਦਰਿਆਓਂ ਪਾਰ ਗਿਆ। ਉੱਥੇ ਦਰਿਆ ਦੇ ਕਿਨਾਰੇ ਰਾਬੀਲ ਆਪਣੀ ਸਹੇਲੀਆਂ ਨਾਲ ਕੰਬਲ ਧੋ ਰਹੀ ਸੀ। ਹਲਕੀ ਹਵਾ ਚੱਲ ਰਹੀ ਸੀ। ਰਾਬੀਲ ਦਾ ਦੁਪੱਟਾ ਉੱਡਿਆ ਤੇ ਗਾਮੇ ਦੇ ਚਿਹਰੇ ਉੱਤੇ ਆ ਰੁਕਿਆ। ਉਹ ਲਮਹਾ ਜਿਵੇਂ ਵਕਤ ਰੁਕ ਗਿਆ ਹੋਵੇ। ਗਾਮੇ ਦੇ ਹੱਥੋਂ ਮਿੱਟੀ ਦਾ ਲੋਟਾ ਛੁੱਟ ਗਿਆ ਤੇ ਰਾਬੀਲ ਦੇ ਮੂੰਹ ਤੇ ਹਾਸਾ ਆ ਗਿਆ। ਮਾਫੀ ਚਾਹੁੰਦੀ ਹਾਂ, ਦੁਪੱਟਾ ਹਵਾ ਨਾਲ ਉੱਡ ਗਿਆ ਸੀ। ਰਾਬੀਲ ਬੋਲੀ। ਗਾਮੇ ਨੂੰ ਲੱਗਿਆ ਉਹਦੀ ਆਵਾਜ਼ ਦਰਿਆ ਦੀਆਂ ਲਹਿਰਾਂ ਵਰਗੀ ਏ। ਉਹ ਸਿਰਫ ਅੱਖਾਂ ਨਾਲ ਕਹਿ ਸਕਿਆ, ਤੁਹਾਡਾ ਦੁਪੱਟਾ ਤਾਂ ਹਵਾ ਨਾਲ ਹੀ ਆਇਆ ਸੀ ਪਰ ਮੇਰਾ ਦਿਲ ਲੈ ਗਿਆ। ਉਸ ਦਿਨ ਤੋਂ ਦਰਿਆ ਦੋਵਾਂ ਦੇ ਦਿਲਾਂ ਵਿੱਚ ਪੁਲ ਬਣ ਗਿਆ। ਰਾਬੀਲ ਹਰ ਸ਼ਾਮ ਦਰਿਆ ਕਿਨਾਰੇ ਆਉਂਦੀ ਤੇ ਗਾਮਾ ਉੱਥੇ ਮਿੱਟੀ ਦਾ ਬਹਾਨਾ ਬਣਾ ਕੇ ਬੈਠਾ ਹੁੰਦਾ। ਬਾਂਸਰੀ ਦੀਆਂ ਤਾਨਾਂ ਵਿੱਚ ਉਹਨਾਂ ਦਾ ਇਸ਼ਕ ਘੁਲ ਗਿਆ। ਗਾਮਾ ਰਾਬੀਲ ਲਈ ਕੱਚ ਦੀਆਂ ਚੂੜੀਆਂ ਬਣਾਉਂਦਾ ਤੇ ਰਾਬੀਲ ਉਹਨੂੰ ਆਪਣੇ ਵਾਲਾਂ ਦਾ ਰਬਿੰਦ ਬਣਾ ਲੈਂਦੀ। ਇੱਕ ਦਿਨ ਰਾਬੀਲ ਬੋਲੀ, ਗਾਮਿਆਂ, ਜੇ ਅਸੀਂ ਐਵੇਂ ਹੀ ਦਰਿਆ ਕਿਨਾਰੇ ਮਿਲਦੇ ਰਹੇ ਤਾਂ ਲੋਕ ਗੱਲਾਂ ਕਰਨਗੇ। ਗਾਮਾ ਹੱਸ ਕੇ ਕਹਿੰਦਾ ਏ, ਰਾਬੀਲ, ਲੋਕਾਂ ਦਾ ਕੰਮ ਗੱਲਾਂ ਕਰਨਾ ਏ, ਉਹ ਕਰਦੇ ਰਹਿਣ। ਸਾਡਾ ਕੰਮ ਪਿਆਰ ਕਰਨਾ ਏ, ਅਸੀਂ ਪਿਆਰ ਕਰਦੇ ਰਵਾਂਗੇ। ਪਰ ਕਿਸਮਤ ਨੂੰ ਇਹ ਗੱਲ ਪਸੰਦ ਨਾ ਆਈ। ਸਰਦਾਰ ਮਹਤਾਬ ਸਿੰਘ ਇੱਕ ਦਿਨ ਰਾਬੀਲ ਨੂੰ ਦਰਿਆ ਕਿਨਾਰੇ ਦੇਖ ਬੈਠਾ। ਉਹਦਾ ਚਿਹਰਾ ਗੁੱਸੇ ਨਾਲ ਸੁਰਖ ਹੋ ਗਿਆ। ਇੱਕ ਘੁਮਿਆਰ ਦਾ ਪੁੱਤਰ ਮੇਰੀ ਧੀ ਦੇ ਨਾਲ। ਉਹਨੇ ਰਾਬੀਲ ਨੂੰ ਹਵੇਲੀ ਵਿੱਚ ਕੈਦ ਕਰ ਦਿੱਤਾ ਤੇ ਗਾਮੇ ਉੱਤੇ ਹੁਕਮ ਜਾਰੀ ਕਰ ਦਿੱਤਾ, ਜੇ ਇਹ ਮੁੰਡਾ ਮੇਰੇ ਪਿੰਡ ਆਵੇ ਇਹਨੂੰ ਦਰਿਆ ਵਿੱਚ ਜਾ ਕੇ ਸੁੱਟ ਆਇਆ ਜੇ। ਰਾਬੀਲ ਦੇ ਕਮਰੇ ਦਾ ਦਰੀਚਾ ਬੰਦ ਕਰ ਦਿੱਤਾ ਗਿਆ। ਗਾਮਾ ਕਈ ਰਾਤਾਂ ਦਰਿਆ ਦੇ ਕਿਨਾਰੇ ਬਾਂਸਰੀ ਵਜਾਉਂਦਾ ਰਿਹਾ ਪਰ ਉਹਦੀ ਆਵਾਜ਼ ਹਵੇਲੀ ਦੇ ਅੰਦਰ ਤੱਕ ਨਾ ਪਹੁੰਚੀ। ਦਰਿਆ ਵਿੱਚ ਲਹਿਰਾਂ ਤੇਜ਼ ਹੁੰਦੀਆਂ ਗਈਆਂ। ਗਾਮੇ ਦਾ ਦਿਲ ਵੀ ਲਹਿਰਾਂ ਵਾਂਗ ਬੇਕਰਾਰ ਸੀ। ਉਹ ਹਰ ਸ਼ਾਮ ਉਹੀ ਬਾਂਸਰੀ ਵਜਾਉਂਦਾ। ਇੱਕ ਤਾਨ ਸੀ, ਰਾਬੀਲ ਆਜਾ। ਮੇਰੇ ਸੱਜਣੋਂ, ਇਸ ਤੋਂ ਅੱਗੇ ਦੀ ਦਾਸਤਾਨ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਗਾਮਾ ਪੁੱਤ ਘੁਮਿਆਰ ਦਾ ਉਹ ਰਾਵੀ ਤੇ ਗਿਆ। ਰਾਬੀਲ ਤੂੰ ਮੇਰੀ ਜਾਣੇ, ਗਾਮੇ ਨੇ ਕਿਹਾ। ਕਿਆ ਤੇਰਾ ਹੈ ਜ਼ਿੰਦਗੀ ਵਗਦਾ ਇੱਕ ਦਰਿਆ, ਉਹਨਾਂ ਕੋਲੋਂ ਲੰਘਦਾ ਯਾਰੋ ਇੱਕ ਪਿਆਰ। ਸਿੱਖ ਸਰਦਾਰ ਦੀ ਲੰਘਿਆ ਤੇ ਉਹਨੇ ਵੇਖ ਲਿਆ, ਮਿਆਰ ਵੇਖ ਮੇਰੀ ਪੁੱਤਰੀ ਇਹ ਕੀ ਹੋ ਗਿਆ। ਆਕੇ ਉਸ ਰਾਬੀਲ ਨੂੰ ਬਾਹੋਂ ਫੜ ਲਿਆ, ਰੱਬੋ ਮੇਰਾ ਪਿਆਰ ਦੀ ਗਾਮੂ ਬੋਲ ਪਿਆ। ਸਰਦਾਰ ਰਾਬੀਲ ਨੂੰ ਲੈ ਕੇ ਜੀ ਵਿੱਚ ਹਵੇਲੀ ਆਇਆ, ਜਾਣਾ ਨਹੀਂ ਤੂੰ ਬਾਹਰ ਨੀ ਉਹਨੇ ਆ ਸੁਣਾਇਆ। ਅੰਦਰ ਉਹਨੂੰ ਵਾੜ ਕੇ ਜੀ ਬਾਹਰੋਂ ਬੂਹਾ ਲਾਇਆ, ਅੰਦਰ ਉਹਨੂੰ ਵਾੜ ਕੇ ਜੀ ਬਾਹਰੋਂ ਬੂਹਾ ਲਾਇਆ। ਤੂੰ ਏ ਮੇਰੀ ਜ਼ਿੰਦਗੀ ਤੇ ਮੇਰਾ ਏ ਸਰਮਾਇਆ। ਮੇਰੀ ਪੱਗ ਦਾ ਸ਼ੰਭਲਾ ਨੀਵਾਂ ਕਰੀ ਨਾ ਤੂੰ, ਹੁਣ ਨਾ ਜਾਵੀਂ ਬਾਹਰ ਨਹੀਂ ਤੇ ਨਾ ਕਰੀ ਤੂੰ ਚੂ।
ਸਾਮੂ ਦੇਵਾਂ ਨਾ ਘੁਮਿਆਰ ਨੂੰ ਨੀ ਪੁੱਟ ਕੇ ਤੇਰਾ ਲੂੰ ਲੱਗਿਆ ਪੈਰਾਂ ਉਸ ਤੇ ਗਈ ਕਦੀ ਨਾ ਬਾਹਰ ਲੱਗਿਆ ਪੈਰਾਂ ਉਸ ਤੇ ਗਈ ਕਦੀ ਨਾ ਬਾਹਰ ਰਾਵੀ ਕੰਢੇ ਤੜਪਦਾ ਰਾਬੋ ਦਾ ਜੀ ਯਾਰ ਗਾਮੂਓ ਤੇ ਕੂਕਿਆ ਮਿਲ ਜਾਵੀਂ ਇੱਕ ਵਾਰ ਵਿੱਚ ਗਮਾਂ ਦੇ ਡੁੱਬਿਆ ਜੀ ਕਰਦਾ ਇੰਤਜ਼ਾਰ ਵਿੱਚ ਗਮਾਂ ਦੇ ਡੁੱਬਿਆ ਜੀ ਕਰਦਾ ਇੰਤਜ਼ਾਰ ਵਿੱਚ ਗਮਾਂ ਦੇ ਡੁੱਬਿਆ ਜੀ ਕਰਦਾ ਇੰਤਜ਼ਾਰ ਮੇਰੇ ਸੱਜਣੋ ਇੱਕ ਰਾਤ ਉਸ ਦੇ ਅੱਬੇ ਨੂੰ ਉਹਦਾ ਹਾਲ ਬਰਦਾਸ਼ਤ ਨਾ ਹੋਇਆ। ਉਹ ਬੋਲਿਆ, ਕਹਿਣ ਲੱਗਾ, ਪੁੱਤਰਾ ਇਸ਼ਕ ਮਿੱਟੀ ਨਹੀਂ ਅੱਗ ਏ, ਇਸ ਅੱਗ ਨੂੰ ਕਾਬੂ ਨਾ ਕੀਤਾ ਤੇ ਤੂੰ ਸੜ ਜਾਵੇਂਗਾ। ਪਰ ਗਾਮਾ ਕਹਿੰਦਾ, ਅੱਬਾ ਮਿੱਟੀ ਦੇ ਬਰਤਨ ਸੜ ਕੇ ਵੀ ਮਜ਼ਬੂਤ ਹੁੰਦੇ ਨੇ। ਇੱਕ ਰਾਤ ਰਾਬੀਲ ਆਪਣੀ ਸਹੇਲੀ ਦੀ ਮਦਦ ਨਾਲ ਹਵੇਲੀ ਤੋਂ ਨਿਕਲ ਪਈ। ਉਹ ਦਰਿਆ ਕਿਨਾਰੇ ਪਹੁੰਚੀ। ਗਾਮਾ ਉੱਥੇ ਇੰਤਜ਼ਾਰ ਕਰਨ ਰਿਹਾ ਸੀ। ਉਹਨੇ ਕਿਹਾ, ਅੱਜ ਇਹ ਦਰਿਆ ਪਾਰ ਕਰਕੇ ਨਵਾਂ ਜਹਾਨ ਬਣਾਵਾਂਗੇ, ਜਿੱਥੇ ਨਾ ਸਰਦਾਰ ਹੋਵੇਗਾ ਨਾ ਜ਼ਾਤ ਪਾਤ ਦਾ ਕੋਈ ਫਰਕ। ਇਸ ਤੋਂ ਅੱਗੇ ਦੀ ਦਾਸਤਾਨ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ। ਹਾਲ ਸੁਣੇ ਨਾ ਦਿਲ ਦਾ ਮੈਂ ਕਿਨੂੰ ਆਖ ਸੁਣਾਵਾਂ ਹਾਲ ਸੁਣੇ ਨਾ ਦਿਲ ਦਾ ਮੈਂ ਕਿਨੂੰ ਆਖ ਸੁਣਾਵਾਂ ਯਾਰ ਮੇਰਾ ਨਹੀਂ ਦਿਸਦਾ ਮੈਂ ਕਿਹੜੇ ਪਾਸੇ ਜਾਵਾਂ ਰੁੱਸਿਆ ਮੇਰਾ ਯਾਰ ਮੈਂ ਉਹਨੂੰ ਕਿੰਜ ਮਨਾਵਾਂ ਦਰਿਆ ਪਿਆ ਡਿੱਗਦਾ ਜੀ ਦੋਵੇਂ ਉਹਨਾਂ ਬਾਵਾਂ ਨਿਕਲੀ ਰੱਬੋ ਘਰ ਚੋਂ ਜੀ ਕੋਲ ਗਾਮੂ ਦੇ ਆਈ ਮੈਂ ਨਹੀਂ ਬਚਦੀ ਦਿਲ ਬਰਾ ਗੱਲ ਜੀ ਆਖ ਸੁਣਾਈ ਲੈ ਚੱਲ ਮੈਨੂੰ ਮਹਿਰਮਾ ਦੇਵੇ ਯਾਰ ਦੁਹਾਈ ਬਹਿ ਗਏ ਵਿੱਚ ਕਸ਼ਤੀ ਤੇ ਬਾਰਿਸ਼ ਉੱਤੋਂ ਆਈ ਤੇਰੇ ਆਂ ਤੂਫਾਨ ਨੇ ਜੀ ਕਸ਼ਤੀ ਡੋਲੇ ਖਾਵੇ ਆਸ਼ਕ ਦੋਵੇਂ ਮਿਲ ਪਏ ਬੱਦਲ ਚੜਦਾ ਆਵੇ ਬਿਜਲੀ ਵਿੱਚੋਂ ਚਮਕੇ ਤੇ ਵੱਡੀਆਂ ਲਿਸ਼ਕਾਂ ਪਾਵੇ ਰੱਬ ਆਪਣੇ ਯਾਰ ਨੂੰ ਜੀ ਉੱਥੇ ਗੱਲ ਸੁਣਾਵੇ ਮਿਲੇ ਨਾ ਇਸ ਜਹਾਨ ਤੇ ਫਿਰ ਮਿਲਾਂਗੇ ਜਨਤਾ ਵਿੱਚ ਮਿਲੇ ਨਾ ਇਸ ਜਹਾਨ ਤੇ ਫਿਰ ਮਿਲਾਂਗੇ ਜਨਤਾ ਵਿੱਚ ਦਰਿਆ ਪਾਈ ਕਸ਼ਤੀ ਨੂੰ ਡਾਡੀ ਯਾਰੋਂ ਖਿੱਚ ਮਿਲ ਗਏ ਵੇ ਦਰਿਆ ਦੇ ਜੀ ਬਟਨ ਜੋੜੀ ਦੇ ਵਿੱਚ ਬੜਿਆ ਪਾਣੀ ਆਣ ਕੇ ਤੇ ਬੇੜੀ ਗਈ ਸੱਚ ਬੜਿਆ ਪਾਣੀ ਆਣ ਕੇ ਤੇ ਬੇੜੀ ਗਈ ਸੱਚ ਮੇਰੇ ਸੱਜਣੋਂ ਬਾਰਿਸ਼ ਹੋ ਰਹੀ ਸੀ। ਦਰਿਆ ਚੜ ਗਿਆ। ਉਹਨਾਂ ਨੇ ਕਸ਼ਤੀ ਚਲਾ ਲਈ ਪਰ ਲਹਿਰਾਂ ਬਹੁਤ ਤੇਜ਼ ਸਨ। ਰਾਬੀਲ ਹੱਥ ਫੜ ਕੇ ਬੋਲੀ, ਗਾਮਿਆਂ ਜੇ ਅਸੀਂ ਪਾਰ ਨਾ ਆਪਣੇ ਤਾਂ ਵਾਅਦਾ ਕਰ ਅਗਲੇ ਜਨਮ ਵਿੱਚ ਇੱਕ ਦੂਸਰੇ ਦੇ ਹੋਵਾਂਗੇ। ਗਾਮੇ ਨੇ ਉਹਦਾ ਹੱਥ ਚੁੰਮ ਕੇ ਕਿਹਾ, ਇਸ਼ਕ ਦੀ ਕੋਈ ਹੱਦ ਨਹੀਂ ਹੁੰਦੀ, ਨਾ ਜਨਮ ਨਾ ਮੌਤ। ਕਸ਼ਤੀ ਦਰਿਆ ਵਿੱਚ ਉਲਟ ਗਈ। ਅਗਲੇ ਦਿਨ ਸਿਰਫ ਰਾਬੀਲ ਦਾ ਦੁਪੱਟਾ ਕਿਨਾਰੇ ਉੱਤੇ ਮਿਲਿਆ ਤੇ ਗਾਮੇ ਦਾ ਨਾਮੋ ਨਿਸ਼ਾਨ ਨਾ ਲੱਭਾ। ਲੋਕਾਂ ਨੇ ਕਿਹਾ ਉਹ ਦਰਿਆ ਦਾ ਹਿੱਸਾ ਬਣ ਗਏ ਨੇ। ਪਰ ਹਰ ਸ਼ਾਮ ਰਾਵੀ ਦੀਆਂ ਲਹਿਰਾਂ ਵਿੱਚ ਬਾਂਸਰੀ ਦੀ ਆਵਾਜ਼ ਆਉਂਦੀ, ਜਿਵੇਂ ਕੋਈ ਕਹਿ ਰਿਹਾ ਹੋਵੇ, ਰਾਬੀਲ ਆ ਜਾ, ਮੈਂ ਆ ਗਿਆ ਵਾਂ, ਮੈਂ ਅੱਜ ਵੀ ਉੱਥੇ ਹੀ ਬੈਠਾ ਵਾਂ ਜਿੱਥੇ ਤੂੰ ਮੈਨੂੰ ਛੱਡ ਗਈ ਸੈਂ। ਸਾਲ ਬੀਤ ਗਏ
ਪਿੰਡ ਦੇ ਬੱਚੇ ਉਹ ਦਾਸਤਾਨ ਸੁਣ ਕੇ ਵੱਡੇ ਹੁੰਦੇ ਰਹੇ। ਲੋਕਾਂ ਕਿਹਾ ਜਦੋਂ ਵੀ ਦਰਿਆਏ ਰਾਵੀ ਚੜ੍ਹਦਾ ਏ ਲਹਿਰਾਂ ਵਿੱਚ ਗਾਮੇ ਤੇ ਰਾਬੀਲ ਦੀਆਂ ਪਰਛਾਈਆਂ ਦਿਸਦੀਆਂ ਨੇ। ਮਹਤਾਬ ਸਿੰਘ ਦੀ ਹਵੇਲੀ ਵੀਰਾਨ ਹੋ ਗਈ। ਦਰਵਾਜ਼ੇ ਉੱਤੇ ਉਸ ਦਿਨ ਦਾ ਦੁਪੱਟਾ ਅੱਜ ਤਾਈਂ ਲਟਕਿਆ ਏ। ਇਸ ਦਾਸਤਾਨ ਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਭੱਟੀ ਬਾਗ ਮੋੜ ਵਾਲੇ। ਬੇੜੀ ਰੁੜ ਗਈ ਉਹਨਾਂ ਦੀ ਤੇ ਡੁੱਬ ਗਏ ਵੀ ਦਰਿਆ। ਬੇੜੀ ਰੁੜ ਗਈ ਉਹਨਾਂ ਦੀ ਤੇ ਡੁੱਬ ਗਏ ਵੀ ਦਰਿਆ। ਉੱਚੀਆਂ ਛੱਲਾਂ ਪਾਰੀਆਂ ਤੇ ਵਸ ਨਾ ਕੋਈ ਰਿਹਾ। ਇਸ਼ਕ ਦਾ ਪੈਂਡਾ ਸੱਜਣੋ ਜੀ ਉੱਥੇ ਮੁੱਕ ਗਿਆ। ਵਗਦਾ ਉਹ ਦਰਿਆ ਸੀ ਤੇ ਨਾਲੇ ਉਹ ਪਿਆ। ਲੋਕੀ ਗੱਲਾਂ ਕਰਦੇ ਅੱਜ ਉਹਦੇ ਪਿਆਰ ਦੀਆਂ। ਬਾਹਾਂ ਨਹੀਂ ਸੀ ਛੱਡੀਆਂ ਜੀ ਉਸਨੇ ਯਾਰ ਦੀਆਂ। ਤਾਂਗਾ ਲੈ ਕੇ ਤੁਰ ਪਏ ਸੀ ਸੱਜਣੋਂ ਪਾਰ ਦੀਆਂ। ਭਾਵੇਂ ਉਹ ਜੀ ਮਰ ਗਏ ਨੀ ਕਿਸਮਤ ਹਾਰ ਦੀਆਂ। ਇਸ਼ਕ ਕਦੀ ਨਹੀਂ ਮਰਦਾ ਜੀ ਮਰਦੇ ਨੇ ਇਨਸਾਨ। ਜਾਂਦੇ ਜਾਂਦੇ ਜਰ ਜਾਂਦੇ ਉਹ ਜਾਨਾਂ ਦਾ ਨੁਕਸਾਨ। ਜ਼ਹਿਰ ਪਿਆਲਾ ਫੜ ਕੇ ਨੇ ਹੁੰਦੇ ਪਰੇਸ਼ਾਨ। ਸਿੱਖ ਸਰਦਾਰ ਦੀ ਆਖਿਆ ਵੀ ਮੇਰ ਕਰੇ ਭਗਵਾਨ। ਸਿੱਖ ਸਰਦਾਰ ਦੀ ਆਖਿਆ ਵੀ ਮੇਰ ਕਰੇ ਭਗਵਾਨ। ਮੇਰੇ ਸੱਜਣੋਂ, ਬੇਲੀਓ ਤੇ ਬਜ਼ੁਰਗੋ, ਇੱਕ ਪੁਰਾਣੇ ਫਕੀਰ ਨੇ ਇੱਕ ਦਿਨ ਦਰਿਆ ਕਿਨਾਰੇ ਬਾਂਸਰੀ ਚੁੱਕ ਕੇ ਕਿਹਾ, ਲੋਕਾਂ ਨੂੰ ਲੱਗਦਾ ਏ ਇਹ ਦਾਸਤਾਨ ਖਤਮ ਹੋ ਗਈ ਏ, ਪਰ ਇਸ਼ਕ ਕਦੀ ਖਤਮ ਨਹੀਂ ਹੁੰਦਾ। ਇਹ ਮਿੱਟੀ ਵਿੱਚ, ਪਾਣੀ ਵਿੱਚ, ਹਵਾ ਵਿੱਚ, ਬੱਦਲਾਂ ਵਿੱਚ ਬਦਲ ਜਾਂਦਾ ਏ। ਉਹਨੇ ਬਾਂਸਰੀ ਦੇ ਆਖਰੀ ਸੁਰ ਛੇੜੇ ਤੇ ਦਰਿਆ ਦੀਆਂ ਲਹਿਰਾਂ ਉਹਨਾਂ ਨੂੰ ਦੁਹਰਾਉਣ ਲੱਗ ਪਈਆਂ। ਰਾਬੀਲ ਤੇ ਗਾਮੇ ਦੀ ਕਹਾਣੀ ਅੱਜ ਵੀ ਰਾਵੀ ਦੇ ਕਿਨਾਰੇ ਸੁਣਾਈ ਜਾਂਦੀ ਏ। ਉਹ ਇਸ਼ਕ ਜੋ ਜ਼ਾਤ ਪਾਤ, ਸਰਦਾਰੀ ਤੇ ਜ਼ਮਾਨੇ ਦੇ ਅਸੂਲਾਂ ਤੋਂ ਉੱਤੇ ਸੀ, ਅੱਜ ਵੀ ਮਿੱਟੀ ਵਿੱਚ ਖੁਸ਼ਬੂ ਬਣ ਕੇ ਵਸਿਆ ਹੋਇਆ ਏ। ਕਹਿੰਦੇ ਨੇ ਜੇ ਕੋਈ ਆਸ਼ਿਕ ਸ਼ਾਮ ਦੇ ਵਕਤ ਦਰਿਆਏ ਰਾਵੀ ਕਿਨਾਰੇ ਬਾਂਸਰੀ ਵਜਾਏ ਤਾਂ ਹਵਾ ਵਿੱਚ ਉਸ ਬਾਂਸਰੀ ਦੀ ਤਾਨ ਸ਼ਾਮਲ ਹੋ ਜਾਂਦੀ ਏ, ਜਿਵੇਂ ਗਾਮਾ ਅੱਜ ਵੀ ਰਾਬੀਲ ਨੂੰ ਪੁਕਾਰ ਰਿਹਾ ਹੋਵੇ। ਮੇਰੇ ਸੱਜਣੋਂ, ਬੇਲੀਓ ਤੇ ਬਜ਼ੁਰਗੋ, ਇਹ ਸੀ ਸਾਡੀ ਅੱਜ ਦੀ ਦਾਸਤਾਨ। ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਕਮੈਂਟਸ ਵਿੱਚ ਜ਼ਰੂਰ ਦੱਸਣਾ। ਤੇ ਮੇਰੇ ਸੱਜਣੋਂ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ, ਲਾਈਕ ਕਰਿਆ ਕਰੋ ਤੇ ਚੰਗੇ ਚੰਗੇ ਕਮੈਂਟਸ ਕਰਿਆ ਕਰੋ। ਆਪਣੇ ਨਾਂ ਦੇ ਨਾਲ ਆਪਣੇ ਸ਼ਹਿਰ ਦਾ ਨਾਂ ਲਿਖਿਆ ਕਰੋ ਤਾਂ ਜੇ ਦਾਸਤਾਨ ਵਿੱਚ ਤੁਹਾਡੇ ਨਾਂ ਤੁਹਾਡੇ ਸ਼ਹਿਰ ਦੇ ਨਾਂ ਨਾਲ ਸ਼ਾਮਲ ਕੀਤੇ ਜਾ ਸਕਣ। ਮੇਰੇ ਸੱਜਣੋਂ, ਸਾਡਾ ਇਹ ਪੰਜਾਬੀ ਚੈਨਲ ਪੰਜਾਬੀ ਭਾਈਆਂ ਵਾਸਤੇ ਵੇ, ਪੰਜਾਬੀ ਭੈਣਾਂ ਵਾਸਤੇ ਵੇ, ਮਾਵਾਂ ਵਾਸਤੇ ਵੇ, ਬਜ਼ੁਰਗਾਂ ਵਾਸਤੇ ਵੇ। ਸਾਡੇ ਚੈਨਲ ਦਾ ਮਕਸਦ ਪੰਜਾਬੀ ਜ਼ਬਾਨ ਨੂੰ ਪ੍ਰਮੋਟ ਕਰਨਾ ਹੈ, ਪੰਜਾਬੀ ਜ਼ਬਾਨ ਨੂੰ ਅਗਲੀ ਨਸਲ ਤੱਕ ਲੈ ਕੇ ਜਾਣਾ ਹੈ। ਕਿਉਂ ਜੇ ਇਹ ਸਾਡੀ ਮਾਂ ਬੋਲੀ ਏ, ਅਸੀਂ ਮਾਂ ਦੀ ਗੋਦ ਵਿੱਚੋਂ ਹੀ ਇਹ ਬੋਲੀ ਸਿੱਖ ਕੇ ਵੱਡੇ ਹੁੰਨੇ ਆ, ਤੇ ਫਿਰ ਅਸੀਂ ਇਹਦੇ ਨਾਲ ਪਿਆਰ ਕਿਉਂ ਨਾ ਕਰੀਏ। ਮੇਰੇ ਸੱਜਣੋਂ, ਬੇਲੀਓ ਤੇ ਬਜ਼ੁਰਗੋ, ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ, ਰੱਬ ਰਾਖਾ।